पंजाबी रेडियो च वैसे सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ, ਕਿਸ ਤਰ੍ਹਾਂ ਦੀ ਉਥਲ ਪੁਥਲ ਆ। ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਹਰਵਿੰਦਰ ਸਿੰਘ ਜੀ ਸਮਰਾ, ਸੁਰਿੰਦਰ ਸਿੰਘ ਜੀ ਜੁਬਸੇਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿਓ ਬੇਕਰਸਫੀਲਡ, ਟਲੈਰੀ ਟਰੱਕ ਤੇ ਟ੍ਰੇਲਰ ਰਿਪੇਅਰ ਵਾਲੇ ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਉਹਨਾਂ ਦਾ ਐਡਰੈਸ 3550 SK ਸਟਰੀਟ ਟਲੈਰੀ, ਫ਼ੋਨ ਨੰਬਰ 5596851260 ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਤੁਸੀਂ ਕੰਮ ਕਰਵਾ ਸਕਦੇ ਜੀ। ਸਰਬਜੀਤ ਸਿੰਘ ਜੀ ਚੋਕਰ ਟਰਲਿਕ ਤੋਂ, ਸੁੱਚਾ ਸਿੰਘ ਜੀ ਫਰਜ਼ਨੋ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ ਜਿਨ੍ਹਾਂ ਦਾ ਫ਼ੋਨ ਨੰਬਰ 4082722500। ਉਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਹਾਂਜੀ, ਅਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਮਹਾਰਾਸ਼ਟਰ ਦੇ ਵਿੱਚ ਅੰਦੋਲਨ ਕਿਸ ਤਰ੍ਹਾਂ ਹੈਗਾ ਆ। ਜਿਹੜੀ ਕਿਹਾ ਜਾਂਦਾ ਜੀ ਮੁੰਬਈ ਦੇ ਬਾਰੇ 'ਚ ਕਿ ਸਿਟੀ ਨੈਵਰ ਸਲੀਪ, ਉਹ ਗੱਲ ਜਿਹੜੀ ਜੀ ਉਲਟ ਸਾਬਤ ਹੋ ਗਈ, ਕਿਉਂਕਿ ਇੱਥੇ ਜ਼ਿੰਦਗੀ ਦੀ ਰਫਤਾਰ ਕਹਿੰਦੇ ਰਾਤ ਦੇ ਸਮੇਂ ਵੀ ਨਹੀਂ ਖੜਦੀ ਪਰ ਦਿਨ ਦੇ ਸਮੇਂ ਵੀ ਜਿਹੜਾ ਸੀ ਉਹ ਖੜ ਗਈ। ਜਿਹੜਾ ਮਾਮਲਾ ਭੀਮ ਕੋਰੇਗਾਂਵ ਤੋਂ ਜੰਗ ਦੀ 200ਵੀਂ ਵਰ੍ਹੇਗੰਢ ਮਨਾਉਣ ਦੇ ਮੌਕੇ ਤੋਂ ਸ਼ੁਰੂ ਹੋਇਆ ਸੀਗਾ। ਇਹਦੀ ਹਿੰਸਾ ਜਿਹੜੀ ਸੀ ਉਹ ਮੁੰਬਈ ਦੇ ਵਿੱਚ ਵੀ ਫੈਲੀ, ਮਹਾਰਾਸ਼ਟਰ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਜੀ ਉਹ ਫੈਲ ਗਈ। ਪਰ ਚੰਗੀ ਗੱਲ ਇਹ ਰਹੀ ਕਿ ਸ਼ਾਮ ਤੱਕ ਹੁੰਦਿਆਂ ਇਹ ਜਿਹੜਾ ਸੀਗਾ ਜੀ ਕੰਟਰੋਲ ਦੇ ਵਿੱਚ ਹੋ ਗਿਆ। ਹਿੰਸਕ ਅੰਦੋਲਨ ਹੋ ਗਿਆ, ਰੇਲਾਂ ਰੋਕੀਆਂ ਗਈਆਂ, ਬੱਸਾਂ ਜਿਹੜੀਆਂ ਸੀ ਉਹ ਤੋੜੀਆਂ ਭੰਨੀਆਂ ਗਈਆਂ। ਇੱਥੋਂ ਤੱਕ ਹਾਲਾਤ ਇਹ ਹੋ ਗਏ ਕਿ ਜਿਹੜੇ ਡੱਬੇ ਵਾਲੇ ਨੇ ਜੀ ਉਹਨਾਂ ਨੇ ਵੀ ਆਪਣੀ ਸੇਵਾਵਾਂ ਜਿਹੜੀਆਂ ਸੀ ਉਹ ਬੰਦ ਰੱਖੀਆਂ। ਸਕੂਲ ਕਾਲਜ ਜਿਹੜੇ ਸੀਗੇ ਜੀ ਉਹ ਸਾਰੇ ਦੇ ਸਾਰੇ ਬੰਦ ਰਹੇ। ਇਹਦੇ ਵਿੱਚ ਜਿਹੜਾ ਡਾਕਟਰ BR ਅੰਬੇਦਕਰ ਹੋਰਾਂ ਦਾ ਪੋਤਰਾ ਜਿਹੜਾ ਸੀਗਾ ਜੀ, ਜਿਹਨੇ ਇਸ ਅੰਦੋਲਨ ਦੀ ਵਾਗਡੋਰ ਜਿਹੜੀ ਉਹ ਸੰਭਾਲੀ ਸੀ, ਸ਼ਾਮ ਹੁੰਦਿਆਂ ਉਹਨੇ ਇਹ ਗੱਲ ਜਿਹੜੀ ਹੈ ਜੀ ਆਖੀ ਕਿ ਅੰਦੋਲਨ ਵਾਪਸ ਲਿਆ ਜਾ ਰਿਹਾ ਹੈ। ਔਰ ਕੁਝ ਘੰਟਿਆਂ ਦੇ ਵਿੱਚ ਜਿਹੜੇ ਹਾਈਵੇ ਦੇ ਉੱਤੇ ਬੈਠੇ ਲੋਕ ਸੀਗੇ ਜੀ ਉਹ ਸਾਰੇ ਦੇ ਸਾਰੇ ਹਾਈਵੇ ਤੋਂ ਉੱਠ ਗਏ ਤੇ ਮੁੜ ਕੇ ਸੇਵਾਵਾਂ ਜਿਹੜੀਆਂ ਸੀਗੀਆਂ ਉਹ ਸ਼ੁਰੂ ਹੋ ਗਈਆਂ। ਬੰਦ ਵਾਪਸ ਲੈਂਦਿਆਂ ਪ੍ਰਕਾਸ਼ ਅੰਬੇਦਕਰ ਜਿਹੜਾ ਕਿ BR ਅੰਬੇਦਕਰ ਹੋਰਾਂ ਦਾ ਪੁੱਤਰ ਹੈ, ਉਹਨੇ ਦੋਸ਼ ਲਾਇਆ ਕਿ ਪੁਣੇ ਜ਼ਿਲ੍ਹੇ ਦੇ ਭੀਮ ਕੋਰੇਗਾਂਵ 'ਚ ਹੋਈ ਹਿੰਸਾ ਦੇ ਪਿੱਛੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਸੰਭਾਜੀ ਭਿੜੇ ਤੇ ਮਿਲਿੰਦ ਇਕਬੋਤੇ ਦਾ ਹੱਥ ਹੈ। ਔਰ ਇਹ ਕਿਹਾ ਗਿਆ ਜੀ ਕਿ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਮੁੰਬਈ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਵਾਂਗ ਇਹਨਾਂ ਦੇ ਉੱਤੇ ਕੇਸ ਜਿਹੜਾ ਜੀ ਉਹ ਚਲਾਇਆ ਜਾਵੇ। ਉਹਨਾਂ ਦਾਅਵਾ ਕੀਤਾ ਕਿ ਬੰਦ 'ਚ ਸੂਬੇ ਦੀ 50% ਦੀ ਆਬਾਦੀ ਨੇ ਹਿੱਸਾ ਲਿਆ ਤੇ ਦਲਿਤਾਂ ਦੇ ਨਾਲ OBC ਨੇ ਵੀ ਰੋਸ ਜਿਹੜਾ ਸੀ ਉਹ ਜ਼ਾਹਰ ਕੀਤਾ। ਇਹ ਮਹਾਰਾਸ਼ਟਰ ਦੇ ਵਿੱਚ ਫੈਲ ਰਹੀ ਹਿੰਸਾ ਜਿਹੜੀ ਸੀਗੀ ਜੀ ਇਹਦਾ ਮਾਮਲਾ ਸੰਸਦ ਦੇ ਵਿੱਚ ਵੀ ਗੂੰਜਿਆ ਔਰ ਜਿਹੜੇ ਕਾਂਗਰਸ ਵਾਲੇ ਸੀਗੇ ਜੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਇਹ ਆਖਿਆ ਕਿ ਇਹਦੇ ਪਿਛਲੀ ਸਿਆਸਤ ਜਿਹੜੀ ਆ ਉਹ ਨੰਗੀ ਹੋਣੀ ਚਾਹੀਦੀ ਆ। ਉਹ ਸਿਆਸਤ ਨੰਗੀ ਹੋਊਗੀ ਜਾਂ ਨਹੀਂ, ਪਰ ਇਹਨਾਂ ਇੱਕ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਤੇ ਉੱਥੋਂ ਦੇ ਲੋਕਾਂ ਨੇ ਸ਼ਾਮ ਹੁੰਦਿਆਂ ਜਿਹੜਾ ਜੀ ਉਹ ਸੁੱਖ ਦਾ ਸਾਹ ਲਿਆ। ਹਾਲਾਂਕਿ ਜਿਹੜਾ ਅੰਬੇਦਕਰ ਹੋਰਾਂ ਦਾ ਪੋਤਰਾ ਪ੍ਰਕਾਸ਼ ਅੰਬੇਦਕਰ ਉਹਨੇ ਇਹ ਗੱਲ ਆਖੀ ਕਿ ਜੇ ਇਹਦੇ ਉੱਤੇ ਕਾਰਵਾਈ ਨਾ ਹੋਈ ਤਾਂ ਉਹ ਦੁਬਾਰਾ ਫਿਰ ਇਹ ਅੰਦੋਲਨ ਵਿੱਢਣਗੇ ਜੀ। ਅੰਦੋਲਨ ਹੀ ਅੰਦੋਲਨ ਹੈ ਜੀ, ਇੱਥੇ ਗੱਲਾਂ ਨਹੀਂ ਨਿਬੜਦੀਆਂ ਕਿਸੇ ਪਾਸੇ। ਤਾਂ ਅੱਗੇ ਆਪਾਂ ਹੋਰ ਦੂਜੇ ਜਿਹੜੇ ਪਾਰਟੀਆਂ ਦੇ ਵਿੱਚ ਹੀ ਅੰਦੋਲਨ ਚੱਲਿਆ ਪਿਆ, ਆਮ ਆਦਮੀ ਪਾਰਟੀ ਦੀ, ਤੇ ਉੱਥੇ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ ਘਮਸਾਨ ਛਿੜਿਆ ਹੋਇਆ। ਬਿਲਕੁਲ ਜੀ, ਐਕਚੁਅਲੀ ਇਹ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਕੁਛ ਜਿਹੜੇ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਇਹ ਸੀਟਾਂ ਆਮ ਆਦਮੀ ਪਾਰਟੀ ਦੇ ਸਕਦੀ ਹੈ। ਜਿਹੜਾ ਕੁਮਾਰ ਵਿਸ਼ਵਾਸ ਹੈ ਜੀ ਉਹ ਦਾਅਵੇਦਾਰ ਸੀ ਇੱਕ ਸੀਟ ਦਾ, ਪਰ ਉਹਨੂੰ ਨਹੀਂ ਇਹ ਸੀਟ ਦਿੱਤੀ ਗਈ। ਪਾਰਟੀ ਦੇ ਵਿੱਚੋਂ ਸਿਰਫ ਪੰਜਾਬ ਮਾਮਲਿਆਂ ਦੇ ਇੰਚਾਰਜ ਰਹੇ ਸੰਜੇ ਸਿੰਘ ਹੋਰਾਂ ਨੂੰ ਇਹ ਸੀਟ ਜਿਹੜੀ ਸੀ ਉਹ ਦਿੱਤੀ। ਦੂਜੀ ਜਿਹੜੀ ਸੀਟ ਸੀ ND ਗੁਪਤਾ, ਨਾਰਾਇਣ ਦਾਸ ਗੁਪਤਾ ਨੂੰ ਦਿੱਤੀ, ਜਿਹੜਾ ਕਿ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ ਜਿਹੜੀ ਹੈ ਜੀ ਉਹਦੇ ਉਹ ਪ੍ਰਧਾਨ ਨੇ। ਇਹ ਕਿਹਾ ਗਿਆ ਜੀ ਕਿ ਉਹਨੇ ਭਾਰਤੀ ਸਰਕਾਰ ਦੇ ਨਾਲ ਮਿਲ ਕੇ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਨੇ। ਤੀਜਾ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ, ਜਿਹਦੇ ਬਾਰੇ ਇਹ ਕਿਹਾ ਗਿਆ ਜੀ ਕਿ ਉਹ ਐਜੂਕੇਸ਼ਨ ਤੇ ਮੈਡੀਕਲ ਖੇਤਰ ਦੇ ਵਿੱਚ ਉਹਦੀ ਬਹੁਤ ਵੱਡੀ ਦੇਣ ਹੈ, ਜਿਹਦਾ ਦਿੱਲੀ ਤੇ ਹਰਿਆਣਾ ਦੇ ਵਿੱਚ ਕਾਫੀ ਯੋਗਦਾਨ ਹੈ। 15,000 ਬੱਚਿਆਂ ਨੂੰ ਉਹ ਮੁਫਤ ਸਿੱਖਿਆ ਜਿਹੜੀ ਜੀ ਉਹ ਦੇ ਰਿਹਾ, ਇਹ ਗੱਲ ਆਖੀ ਗਈ। ਔਰ 4 ਚੈਰੀਟੇਬਲ ਹਸਪੀਟਲ ਜਿਹੜੇ ਆ ਜੀ ਉਹ ਚਲਾ ਰਿਹਾ। ਸਵਾਲ ਜਿਹੜਾ ਸੀਗਾ ਜੀ
ਇਹ ਇੱਥੋਂ ਨਿਕਲਣਾ ਸ਼ੁਰੂ ਹੋਇਆ। ਔਰ ਘਮਸਾਨ ਜਿਹੜਾ ਵੀ ਮਚਿਆ ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ, ਇੱਕ ਜਿਹਦੇ ਵਿੱਚ ਵਸੂਲੀ ਦਿਵਸ ਮਨਾਇਆ ਗਿਆ ਸੀਗਾ, ਉਹ ਸੁਸ਼ੀਲ ਗੁਪਤਾ ਨੇ ਹੀ ਚਲਾਈ ਸੀਗੀ। ਔਰ ਇਹਨੇ ਜਿਹੜੀ ਇੱਕ ਦਸਤਖਤੀ ਮੁਹਿੰਮ ਚਲਾਈ ਸੀ, ਕਾਂਗਰਸੀ ਆ ਇਹ ਮੂਲ ਰੂਪ ਦੇ ਵਿੱਚ, ਔਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਖਿਲਾਫ ਇਹਨੇ ਇਸ ਦਸਤਖਤੀ ਮੁਹਿੰਮ ਦੇ ਵਿੱਚ ਇਹ ਕਿਹਾ ਸੀਗਾ ਕਿ 854 ਕਰੋੜ ਰੁਪਏ ਜਨਤਾ ਦੀ ਕਮਾਈ ਦੇ ਆਪਣੇ ਪ੍ਰਚਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਲੁਟਾਤੇ। ਇਹ ਜਿਹੜੇ ਜੀ ਸਾਈਨ ਬੋਰਡ ਵੱਡੇ ਵੱਡੇ ਜਿਹੜੇ ਲਾਏ ਸੀਗੇ, ਜਿਹਦੇ ਵਿੱਚ ਇਸੇ ਹੀ ਸੁਸ਼ੀਲ ਗੁਪਤਾ ਦਾ ਨਾਮ ਸੀਗਾ। ਕਾਂਗਰਸ ਜਿਹੜੀ ਹੈਗੀ ਦਿੱਲੀ ਦੀ, ਉਹਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਕਿ ਸੁਸ਼ੀਲ ਗੁਪਤਾ ਨੇ ਨਵੰਬਰ ਦੇ ਅਖੀਰਲੇ ਹਫ਼ਤੇ ਆਪਣੇ ਅਹੁਦੇ ਤੋਂ ਕਾਂਗਰਸ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਦੇ ਪ੍ਰਧਾਨ ਇਹ ਕਹਿੰਦੇ ਦਿੱਲੀ ਵਾਲੇ ਕਿ ਉਦੋਂ ਉਹਨੂੰ ਕਾਰਨ ਪੁੱਛਿਆ ਗਿਆ ਤਾਂ ਉਹਨੇ ਕਿਹਾ ਜੀ ਮੈਨੂੰ ਰਾਜ ਸਭਾ ਦੀ ਸੀਟ ਆਫਰ ਹੋਈ ਆ। ਉਹਦਾ ਇਹ ਕਹਿਣਾ ਪ੍ਰਧਾਨ ਦਾ ਕਿ ਉਹਨੂੰ ਇਹ ਉਮੀਦ ਨਹੀਂ ਸੀਗੀ ਕਿ ਏਦਾਂ ਉਹਨੂੰ ਰਾਜ ਸਭਾ ਦੀ ਸੀਟ ਜਿਹੜੀ ਉਹ ਆਫਰ ਹੋ ਸਕਦੀ ਹੈ। ਕਾਂਗਰਸੀ ਪਿਛੋਕੜ ਵਾਲੇ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਇਉਂ ਰਾਜ ਸਭਾ ਦੇ ਵਾਸਤੇ ਨਾਮਜ਼ਦ ਕਰ ਦਿੱਤੇ ਜਾਣਾ, ਇਹ ਬਹੁਤਿਆਂ ਦੇ ਵਾਸਤੇ ਹੈਰਾਨੀ ਜਿਹੜੀ ਚੀਜ਼ ਉਹ ਖੜੀ ਕਰ ਗਿਆ। ਯੋਗਿੰਦਰ ਯਾਦਵ ਹੋਰਾਂ ਨੇ ਇੱਕ ਟਵੀਟ ਜਿਹੜਾ ਦੀ ਕੀਤਾ, ਉਹਨਾਂ ਨੇ ਕਿਹਾ ਕਿ ਜਦੋਂ ਦਾ ਮੈਨੂੰ ਕੱਢਿਆ ਮੈਂ ਇੱਕ ਗੱਲ ਦੇ ਵਾਸਤੇ ਤਾਂ ਲੜਦਾ ਰਿਹਾ ਵੀ ਚਾਹੇ ਕੋਈ ਵੀ ਹੋਵੇ, ਜਿੰਨਾ ਮਰਜ਼ੀ ਮਾੜਾ ਹੋਵੇ, ਅਰਵਿੰਦ ਕੇਜਰੀਵਾਲ ਕਦੇ ਵਿਕ ਨਹੀਂ ਸਕਦਾ, ਉਹਨੂੰ ਕੋਈ ਖਰੀਦ ਨਹੀਂ ਸਕਦਾ। ਉਹਨਾਂ ਕਿਹਾ ਕਿ ਅੱਜ ਉਹ ਆਪਣੇ ਇਹਨਾਂ ਸ਼ਬਦਾਂ ਦੇ ਉੱਤੇ ਸ਼ਰਮਿੰਦਾ ਨੇ। ਕੁਮਾਰ ਵਿਸ਼ਵਾਸ ਨੇ ਇਹ ਗੱਲ ਕਹੀ ਕਿ ਸਰਜੀਕਲ ਸਟ੍ਰਾਈਕ, ਟਿਕਟ ਵੰਡ ਦੇ ਵਿੱਚ ਗੜਬੜੀ, JNU ਵਰਗੇ ਮੁੱਦਿਆਂ ਦੇ ਉੱਤੇ ਸੱਚ ਬੋਲਣ ਦੀ ਸਜ਼ਾ ਉਹਨੂੰ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਜਿਹੜਾ ਦੀ ਕਟਾਕਸ਼ ਕਰਦਿਆਂ ਹੋਇਆ ਇਹ ਕਿਹਾ ਕਿ ਸੁਸ਼ੀਲ ਗੁਪਤਾ ਤੇ ND ਗੁਪਤਾ ਨੂੰ ਅੰਦੋਲਨਕਾਰੀਆਂ ਦੀ ਆਵਾਜ਼ ਤੇ ਮਹਾਨ ਕ੍ਰਾਂਤੀਕਾਰੀ ਜਿਹੜਾ ਦੀ ਉਹ ਦੱਸਿਆ। ਉਹਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਮੈਨੂੰ ਕਿਹਾ ਸੀਗਾ, ਕੁਮਾਰ ਵਿਸ਼ਵਾਸ ਕਹਿੰਦਾ ਕਿ ਤੈਨੂੰ ਮਾਰਾਂਗੇ ਪਰ ਸ਼ਹੀਦ ਨਹੀਂ ਹੋਣ ਦੇਵਾਂਗੇ। ਉਹਨੇ ਕਿਹਾ ਮੈਂ ਆਪਣੀ ਸ਼ਹੀਦੀ ਸਵੀਕਾਰ ਕਰਦਾ ਹਾਂ ਤੇ ਅੱਗੋਂ ਪਾਰਟੀ ਨੂੰ ਇਹ ਵੀ ਕਹਿਣਾ ਕਿ ਸ਼ਹੀਦ ਦੀ ਡੈੱਡ ਬਾਡੀ ਦੇ ਨਾਲ ਹੁਣ ਛੇੜਛਾੜ ਨਾ ਕੀਤੀ ਜਾਵੇ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਚਰਨਜੀਤ ਸਿੰਘ ਚੱਡੇ ਦੇ ਮੁੰਡੇ ਦੀ। ਉਸਨੇ ਆਪਣੇ ਆਪ ਨੂੰ ਖੁਦਕਸ਼ੀ ਕਰ ਲਈ ਆ ਤੇ ਉੱਥੇ ਇੱਕ ਨੋਟ ਰੱਖਿਆ ਆ। ਨੋਟ ਦੇ ਵਿੱਚ ਕੀ ਲੱਭਾ ਉਹਨਾਂ ਨੂੰ? ਨੋਟ ਲੰਮਾ ਚੌੜਾ ਜਿਹੜਾ ਜੀ ਉਹ ਦੱਸੀਦਾ, ਉਹਦੇ ਵਿੱਚ ਕਾਰਨ ਕੀ ਦੱਸੇ ਗਏ ਆ ਖੁਦਕੁਸ਼ੀ ਦੇ, ਇਹਦੇ ਬਾਰੇ ਜਿਹੜੇ ਪੁਲਿਸ ਆਫੀਸਰ ਨੇ ਜੀ ਉਹਨਾਂ ਨੇ ਚੁੱਪ ਧਾਰੀ ਹੋਈ ਆ, ਕੁਛ ਵੀ ਉਹਨਾਂ ਨੇ ਨਹੀਂ ਦੱਸਿਆ। ਇਹ ਕਿਹਾ ਜੀ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਆ। ਕੱਲ ਦੁਪਹਿਰ ਦੇ 2 ਵਜੇ ਦੇ ਕਰੀਬ ਜਿਹੜਾ ਜੀ ਇਹ ਚਰਨਜੀਤ ਸਿੰਘ ਚੱਡਾ ਦਾ ਮੁੰਡਾ ਸੀ ਇੰਦਰਪ੍ਰੀਤ ਸਿੰਘ, ਇਹ ਅਜਨਾਲਾ ਰੋਡ ਦੇ ਉੱਤੇ ਆਪਣੇ ਡਰਾਈਵਰ ਦੇ ਨਾਲ ਆਪਣੀ ਗੱਡੀ ਦੇ ਵਿੱਚ ਇੱਕ ਡਾਕਟਰ ਦੇ ਕੋਲੇ ਗਿਆ ਔਰ ਡਰਾਈਵਰ ਨੂੰ ਭੇਜਿਆ ਕਿ ਉਹ ਪਤਾ ਕਰਕੇ ਆਵੇ ਕਿ ਡਾਕਟਰ ਬੈਠੇ ਨੇ ਕਿ ਨਹੀਂ। ਜਿੰਨੀ ਦੇਰ ਨੂੰ ਅੰਦਰ ਗਿਆ, ਬਾਹਰ ਆਇਆ, ਆਉਂਦਿਆਂ ਨੂੰ ਖੂਨ ਦੇ ਵਿੱਚ ਲੱਥਪੱਥ ਸੀਗਾ ਇੰਦਰਪ੍ਰੀਤ ਸਿੰਘ ਚੱਡਾ। ਉਹਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ। ਡਾਕਟਰ ਦੇ ਕੋਲੇ ਲੈ ਕੇ ਗਿਆ ਜੀ ਡਰਾਈਵਰ ਜਿਹੜਾ ਨੇੜੇ, ਕਿਉਂਕਿ ਉਹ ਡਾਕਟਰ ਮੌਜੂਦ ਨਹੀਂ ਸੀ, ਦੂਜੇ ਹਸਪੀਟਲ 'ਚ ਲੈ ਕੇ ਗਿਆ। ਡਾਕਟਰਾਂ ਨੇ ਕਿਹਾ ਕਿ ਉਹਦੀ ਔਨ ਦੀ ਸਪੌਟ ਡੈਥ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਉਹਦੇ ਭਰਾ ਦੇ ਨਾਲ ਕਲੇਸ਼ ਸੀਗਾ ਜਾਂ ਘਰ ਦੇ ਹੋਰ ਮੈਂਬਰਾਂ ਦੇ ਨਾਲ ਕਲੇਸ਼ ਸੀਗਾ। ਖੁਦਕੁਸ਼ੀ ਨੋਟ ਦੇ ਵਿੱਚ ਕਾਫੀ ਕੁਝ ਸਾਹਮਣੇ ਆ ਸਕਦਾ ਹੈ। ਅਜੇ ਪੁਲਿਸ ਇਹਦੇ ਸੰਬੰਧੀ ਕੋਈ ਖੁਲਾਸਾ ਨਹੀਂ ਕਰ ਰਹੀ। ਇਸ ਕੇਸ ਦੇ ਵਿੱਚ ਇੱਕ ਟਰਨ ਜਿਹੜਾ ਜੀ ਉਹ ਹੋਰ ਇਹ ਹੋਇਆ ਕਿ ਇਹ ਖੁਦਕੁਸ਼ੀ ਦੀ ਖਬਰ ਆਉਣ ਤੋਂ ਬਾਅਦ ਚਰਨਜੀਤ ਚੱਡਾ ਨੇ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਐਂਟੀਸਪੇਕਟਰੀ ਬੇਲ ਦੇ ਵਾਸਤੇ ਜਿਹੜੀ ਹੈ ਜੀ ਉਹ ਐਪਲੀਕੇਸ਼ਨ ਲਾਈ ਹੈ। ਉਹਦੇ ਉੱਤੇ ਸੁਣਵਾਈ ਕਦੋਂ ਹੁੰਦੀ ਹੈ ਜੀ ਇਹ ਦੱਸੂਗਾ, ਪਰ ਇਹਨਾਂ ਹੈ ਕਿ ਜੋ ਇਹ ਵਾਦ ਵਿਵਾਦ ਸ਼ੁਰੂ ਹੋਇਆ ਸੀਗਾ ਚਰਨਜੀਤ ਚੱਡਾ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ, ਉਸ ਤੋਂ ਬਾਅਦ ਉਹਦਾ ਇਹ ਜਿਹੜਾ ਇੱਕ ਪੁਆਇੰਟ ਸੀਗਾ ਜੀ ਉਹ ਬੜਾ ਦੁਖਦਾਈ ਹੋ ਨਿਬੜਿਆ ਕਿ ਇੰਦਰਪ੍ਰੀਤ ਸਿੰਘ ਚੱਡਾ ਜਿਹੜਾ ਸੀਗਾ ਜੀ ਉਹ ਖੁਦਕੁਸ਼ੀ ਕਰ ਗਿਆ। ਇੰਦਰਪ੍ਰੀਤ ਸਿੰਘ ਚੱਡਾ ਤਾਂ ਮਰ ਗਿਆ, ਪਰ ਚਰਨਜੀਤ ਸਿੰਘ ਚੱਡਾ ਜਿਹੜਾ ਜੀ ਜਿਹੜਾ ਐਕਚੁਅਲੀ ਇਹ ਸਾਰਾ ਕੁਝ ਜਿਹੜਾ ਜੀ ਉਹਦੇ ਕਰਕੇ ਹੋਇਆ, ਸ਼ਾਇਦ ਉਹ ਰੋਜ਼ ਮਰੂਗਾ ਜੀ। ਜੀ ਜੀ ਬਿਲਕੁਲ, ਇਹ ਤਾਂ ਜਿਉਂਦੇ ਜੀ ਮਰਨੇ ਵਾਲੀ ਗੱਲ ਹੋ ਗਈ ਕਿ ਰੋਜ਼ ਮਰਨਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਟ੍ਰਿਪਲ ਤਲਾਕ ਮਾਮਲੇ ਦੀ। ਰੌਲੇ ਰੱਪੇ ਦੇ ਵਿੱਚ ਰਾਜ ਸਭਾ 'ਚ ਵੀ ਪਾਸ ਬੜਾ ਰੌਲਾ ਰੱਪਾ ਜਿਹੜਾ ਜੀ ਇਹਨੂੰ ਲੈ ਕੇ ਪਿਆ। ਕਾਂਗਰਸ ਤੇ ਉਹਦੇ ਜਿਹੜੇ ਬਾਕੀ ਸਹਿਯੋਗੀ ਪਾਰਟੀਆਂ ਨੇ ਉਹ ਇਹ ਗੱਲ ਕਰਦੀਆਂ ਸੀਗੀਆਂ ਕਿ ਇਸ ਬਿੱਲ ਦੇ ਵਿੱਚ ਕੁਝ ਚੇਂਜਸ ਦੀ ਜ਼ਰੂਰਤ ਹੈ।
ਇਹਨਾਂ ਪਾਰਟੀਆਂ ਦਾ ਜਿਹੜਾ ਇਹ ਕਹਿਣਾ ਸੀਗਾ ਕਿ ਇਹਦੇ ਵਿੱਚ ਬਿਨਾਂ ਚੇਂਜਸ ਤੋਂ ਉਹ ਇਹਨੂੰ ਪਾਸ ਨਹੀਂ ਹੋਣ ਦੇਣਗੇ। ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਵਾਹਵਾ ਪੈਂਦਾ ਰਿਹਾ ਇਸ ਰਾਜ ਸਭਾ ਦੇ ਵਿੱਚ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਰਾਜ ਸਭਾ ਦੇ ਵਿੱਚ ਹੈ ਨਹੀਂ ਗੀ ਜੀ, ਜਿਹੜੇ ਜ਼ਿਆਦਾ ਉਹਦੇ ਕੋਲ ਵੋਟਾਂ ਨਹੀਂ ਗਈਆਂ, ਔਰ ਇਹਦੇ ਕਰਕੇ ਉਹਨੂੰ ਦੂਜੀਆਂ ਪਾਰਟੀਆਂ ਦਾ ਸਹਿਯੋਗ ਜਿਹੜਾ ਜੀ ਉਹ ਲੈਣਾ ਪੈਂਦਾ। ਰੌਲੇ ਰੱਪੇ ਦੇ ਦੌਰਾਨ ਸਰਕਾਰ ਨੇ 13 ਤਲਾਕ ਬਿੱਲ ਜਿਹੜਾ ਜੀ ਉਹ ਪੇਸ਼ ਕੀਤਾ, ਔਰ ਕਾਂਗਰਸ ਤੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੇ ਮੰਗ ਇਹ ਕੀਤੀ ਕਿ ਵਿਸਥਾਰ 'ਚ ਵਿਚਾਰ ਦੇ ਵਾਸਤੇ ਇਸ ਬਿੱਲ ਨੂੰ ਸੰਸਦੀ ਕਮੇਟੀ ਦੇ ਕੋਲੇ ਭੇਜਿਆ ਜਾਵੇ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੁਸਲਿਮ ਵਿਮਨ ਜਿਹੜਾ ਜੀ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਬਿੱਲ 2017 ਜਿਹੜਾ ਸੀਗਾ ਜੀ, ਜਿਹਦੇ 'ਚ 3 ਵਾਰੀ ਤਲਾਕ ਬੋਲ ਕੇ ਤੁਰੰਤ ਵਿਆਹ ਤੋੜਨ ਦੀ ਰਵਾਇਤ ਨੂੰ ਅਪਰਾਧ ਬਣਾਉਂਦਾ, ਇਹ ਪੇਸ਼ ਕੀਤਾ। ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਨੋਟਿਸ ਦਿੱਤਾ ਕਿ ਇਸ ਬਿੱਲ ਨੂੰ ਵਿਸ਼ੇਸ਼ ਕਮੇਟੀ ਦੇ ਕੋਲੇ ਭੇਜਿਆ ਜਾਵੇ। ਕਾਨੂੰਨ ਮੰਤਰੀ ਨੇ ਇਸ ਮੰਗ ਦੇ ਉੱਤੇ ਇਤਰਾਜ਼ ਕੀਤਾ ਤੇ ਇਹ ਕਿਹਾ ਕਿ ਕਾਂਗਰਸ ਇਸ ਬਿੱਲ ਦੇ ਮੂਹਰੇ ਅੜਿੱਕੇ ਜਿਹੜਾ ਜੀ ਉਹ ਡਾਉਣਾ ਚਾਹੁੰਦੀ ਆ, ਔਰ ਉਹਨਾਂ ਨੇ ਇਹ ਵੀ ਜਿਹੜੀ ਹੈ ਜੀ ਮੰਗ ਕੀਤੀ ਕਿ ਇਹਨੂੰ ਜਾਣ ਬੁੱਝ ਕੇ ਨਾ ਰੋਕਿਆ ਜਾਵੇ। ਮੁਰਾਦਾਬਾਦ ਦੇ ਵਿੱਚ ਇੱਕ ਔਰਤ ਨੂੰ ਦਹੇਜ ਨਾ ਮਿਲਣ ਕਰਕੇ ਤੁਰੰਤ ਤਲਾਕ ਦੇਣ ਦੇ ਮਾਮਲੇ ਦਾ ਜ਼ਿਕਰ ਇਹਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ। ਲੋਕ ਸਭਾ 'ਚ ਇੱਕ ਇਹ ਜਿਹੜਾ ਬਿੱਲ ਕਿਉਂਕਿ ਪਾਸ ਹੋ ਗਿਆ ਸੀਗਾ, ਇਹਦੇ ਉੱਤੇ ਵੀ ਜਿਹੜਾ ਸੀਗਾ ਜੀ ਚੁਟਕੀ ਲੈਂਦਿਆਂ ਹੋਇਆ ਜਿਹੜੇ ਅਰੁਣ ਜੇਤਲੀ ਸੀ ਉਹਨਾਂ ਨੇ ਇਹ ਕਿਹਾ ਕਿ ਰਾਜ ਸਭਾ 'ਚ 13 ਤਲਾਕ ਬਿੱਲ ਦਾ ਸਿੱਧੇ ਢੰਗ ਦੇ ਨਾਲ ਵਿਰੋਧ ਕਰਨ ਲਈ ਕਾਂਗਰਸ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪਊਗਾ। ਉਹਨਾਂ ਨੇ ਕਿਹਾ ਕਿ ਇਸ ਬਿੱਲ ਦੇ ਹੱਕ 'ਚ ਕਾਂਗਰਸ ਦੇ ਬਿਆਨ ਢੋਂਗ ਨੇ। ਉਹਨਾਂ ਨੇ ਕਿਹਾ ਕਿ ਜਦੋਂ ਲੋਕ ਸਭਾ ਦੇ ਵਿੱਚ ਤੁਸੀਂ ਇਹ ਪਾਸ ਕਰਵਾਤਾ ਤੇ ਫਿਰ ਰਾਜ ਸਭਾ ਦੇ ਵਿੱਚ ਇਹ ਕਿਉਂ ਪਾਸ ਨਹੀਂ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਰੌਲਾ ਰੱਪਾ ਜਿਹੜਾ ਜੀ ਉਹ ਜਾਰੀ ਹੈ। 2 ਦਿਨ ਦਾ ਹੋਰ ਜਿਹੜਾ ਜੀ ਉਹ ਸਮਾਗਮ ਰਹਿ ਗਿਆ ਪਾਰਲੀਮੈਂਟ ਦਾ। ਦੇਖਣਾ ਇਹ ਹੋਊਗਾ ਇਹ ਟ੍ਰਿਪਲ ਤਲਾਕ ਜਿਹੜਾ ਜੀ, ਕਿਉਂਕਿ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਝੁਕਣਾ ਪੈਣਾ ਜਿਹੜੀਆਂ ਅਮੈਂਡਮੈਂਟਸ ਨੇ, ਔਰ ਕਮੇਟੀ ਦੇ ਕੋਲੇ ਜੇ ਜਾਂਦਾ ਇਹਦਾ ਮਤਲਬ ਇਹ ਹੋਊਗਾ ਜੀ ਕਿ ਇਹ ਅਜੇ ਕਾਨੂੰਨ ਨਹੀਂ ਬਣ ਰਿਹਾ ਜੀ। ਤੇ ਅੱਗੇ ਆਪਾਂ ਕਰਜ਼ਾ ਮਾਫੀ ਦੀ ਗੱਲ ਕਰਦੇ ਹਾਂ, ਇਸ ਮਾਮਲੇ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਭੰਬਲ ਭੁੱਸਾ। ਐਕਚੁਅਲੀ ਜੀ ਜਿਉਂ ਮੈਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਜਿਉਂ ਇਹ ਦਿਨ ਨੇੜੇ ਆਉਣਗੇ ਇਹ ਭੰਬਲ ਭੁੱਸਾ ਜਿਹੜਾ ਜੀ ਉਹ ਹੋਰ ਵੱਧ ਸਕਦਾ ਆ। ਕਿਸਾਨਾਂ ਨੂੰ ਕੁਝ ਤਕਨੀਕੀ ਵਾਰ ਜਿਹੜੀ ਹੈ ਜੀ ਉਹ ਵੀ ਪੈ ਰਹੀ ਆ। ਪੰਜਾਬ ਸਰਕਾਰ ਦੇ ਵੱਲੋਂ ਕਰਜ਼ਾ ਮਾਫੀ ਦੀ ਸ਼ੁਰੂ ਹੋਣ ਵਾਲੀ ਪ੍ਰਕਿਰਿਆ ਦੇ ਦੌਰਾਨ ਕਿਸਾਨਾਂ ਦੇ ਆਧਾਰ ਕਾਰਡ ਲਿੰਕ ਕਰਕੇ ਖਾਤਿਆਂ ਦਾ ਜਿਹੜਾ ਜੀ ਮਿਲਾਉਣ ਵਾਲੇ ਸੌਫਟਵੇਅਰ ਨੇ 40% ਤੋਂ ਵੱਧ ਕਿਸਾਨਾਂ ਦੇ ਕੇਸ ਰੱਦ ਕਰ ਦਿੱਤੇ ਆ। ਕਿਸੇ ਦਾ ਨਾਂ, ਕਿਸੇ ਦੇ ਪਿਓ ਦਾ ਨਾਂ ਜਾਂ ਕੋਈ ਹੋਰ ਹਿੰਸਾ ਨਾ ਮਿਲਣ ਕਰਕੇ ਬਹੁਤੇ ਕਿਸਾਨਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਰਹੀ ਜੀ। ਮਾਲ ਵਿਭਾਗ ਦੇ ਵਿੱਚ ਹੇਠਲੇ ਪੱਧਰ ਦਾ ਭ੍ਰਿਸ਼ਟਾਚਾਰ ਵੀ ਬਹੁਤ ਸਾਰੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਉਣ ਦਾ ਕਾਰਨ ਬਣ ਰਿਹਾ। ਪੰਜਾਬ ਸਰਕਾਰ ਦੇ ਵੱਲੋਂ ਛੋਟੇ ਤੇ ਬਹੁਤ ਛੋਟੇ ਕਿਸਾਨਾਂ ਦੀ ਕਰਜ਼ਾ ਮਾਫੀ ਸੰਬੰਧੀ ਹੁਣ ਤੱਕ 5,07,328 ਕਿਸਾਨ ਪਰਿਵਾਰਾਂ ਦੇ ਸੌਫਟਵੇਅਰ ਦੇ ਉੱਤੇ ਨਾਮ ਜਿਹੜੇ ਆ ਜੀ ਉਹ ਅਪਲੋਡ ਕੀਤੇ ਗਏ ਆ। ਕੰਪਿਊਟਰ ਸੌਫਟਵੇਅਰ ਨੇ ਇਹਨਾਂ ਦੇ ਵਿੱਚੋਂ 2,99,717 ਕੇਸਾਂ ਨੂੰ ਹੀ ਹਰੀ ਝੰਡੀ ਦਿੱਤੀ ਆ, ਜਦੋਂ ਕਿ 10,435 ਪਰਿਵਾਰਾਂ ਦੇ ਖਾਤਿਆਂ ਦੀ ਸੂਚਨਾ ਫੇਲ ਹੋ ਗਈ ਆ, ਔਰ 1,97,176 ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ। ਕਰਜ਼ਾ ਮਾਫੀ ਬੈਂਕਾਂ ਦੇ ਵਿੱਚ ਲੱਗੀਆਂ ਜਿਹੜੀਆਂ ਸੂਚੀਆਂ ਨੇ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਅਫਰਾ ਤਫਰੀ ਮਚ ਗਈ ਹੈ ਜੀ। ਇਸ ਮੁੱਦੇ ਦੇ ਉੱਤੇ ਸਰਕਾਰ ਨੇ ਮੁੜ ਕੇ ਸਾਰੇ ਮਾਮਲੇ ਵੇਖਣ ਦਾ ਫੈਸਲਾ ਕੀਤਾ। ਨੋਟੀਫਿਕੇਸ਼ਨ ਦੇ ਮੁਤਾਬਕ ਸਰਕਾਰ ਵੱਲੋਂ ਮੁੜ ਕੇ ਵਿਚਾਰ ਕਰਨ ਮਗਰੋਂ ਬੈਂਕ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਸ਼ਿਕਾਇਤ ਅਧਿਕਾਰੀ ਜਿਹੜੇ ਆ ਜੀ ਉਹ ਨਿਯੁਕਤ ਕੀਤੇ ਨੇ। ਉਧਰ ਜਿਹੜਾ ਇਹ ਸਮਾਗਮ ਹੋਣਾ ਮਾਨਸਾ ਦੇ ਵਿੱਚ, ਇਹਦੇ ਵਾਸਤੇ ਜਿਹੜਾ ਪ੍ਰਸ਼ਾਸਨ ਆ ਜੀ ਉਹ ਪੱਬਾਂ ਭਾਰ ਹੈ। ਮੁੱਖ ਮੰਤਰੀ ਹੋਰਾਂ ਦੇ ਪੁੱਜਣ ਦੇ ਬਾਰੇ ਸਥਿਤੀ ਅਜੇ ਜਿਹੜੀ ਆ ਜੀ ਉਹ ਸਪਸ਼ਟ ਨਹੀਂ। ਪੁਲਿਸ ਜਿਹੜੀ ਆ ਜੀ ਉਹ ਸੁੰਘਦੀ ਫਿਰਦੀ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਕੀ ਕਰ ਰਹੀਆਂ ਨੇ, ਕੀ ਕਰ ਸਕਦੀਆਂ ਨੇ, ਕਿ ਜਿਹੜੇ ਨਾਮ ਪਾਸੇ ਹੋ ਗਏ ਜਾਂ ਜਿਹੜੇ ਵਾਅਦੇ ਸੀਗੇ ਉਹਨੇ ਨਹੀਂ ਪੂਰੇ ਹੋਏ, ਕੀ ਉਹ ਕਿਸੇ ਕਿਸਮ ਦੀ ਕੋਈ ਐਜੀਟੇਸ਼ਨ ਤਾਂ ਨਹੀਂ ਕਰਨਗੇ। ਇਹਨੂੰ ਲੈ ਕੇ ਜਿਹੜਾ ਜੀ ਉਹ ਸੂਹ ਲਾਉਂਦੀਆਂ ਫਿਰਦੀਆਂ ਨੇ। ਇਹ ਸਮਾਗਮ ਹੋ ਰਿਹਾ ਜੀ, ਇੱਥੇ ਗੁਰਦਾਸ ਮਾਨ ਆ ਕੇ ਕਿਸਾਨਾਂ ਦਾ ਮਨੋਰੰਜਨ ਕਰਨਗੇ, ਪਰ ਇਸ ਮਨੋਰੰਜਨ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਕਿਸਾਨ ਪਰਿਵਾਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਅਜੇ ਤੱਕ ਜਿਨ੍ਹਾਂ ਦੇ ਜਿਹੜੇ ਕਮਾਉਣ ਵਾਲੇ ਸਨ ਖੁਦਕੁਸ਼ੀ ਕਰ ਗਏ ਸਨ, ਜਿਨ੍ਹਾਂ ਦੇ ਬਾਰੇ 'ਚ ਸਰਕਾਰ ਨੇ ਇਹ ਗੱਲ ਆਖੀ ਸੀਗੀ ਕਿ ਉਹਨਾਂ ਦਾ ਸਮੁੱਚਾ ਕਰਜ਼ਾ ਮੁਆਫ ਹੋਊਗਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੂੰ ਸੱਦਿਆ ਤੱਕ ਨਹੀਂ। ਬਿਲਕੁਲ ਇਹ ਮਨੋਰੰਜਨ ਨੇ ਜੀ, ਉਹਨਾਂ ਨੂੰ ਅਸਲੀ ਗੱਲਾਂ ਤੋਂ ਭਟਕਾਉਣ ਦੇ ਸਾਰੇ ਤਰੀਕੇ ਹੈਗੇ ਆ। ਤੇ ਅੱਗੇ ਆਪਾਂ ਰਾਣਾ ਗੁਰਜੀਤ ਦੀਆਂ ਖੱਡਾਂ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਕਈ ਕੁਛ ਹੋਰ ਨਿਕਲਿਆ, ਕਈ ਭੇਤ ਖੁੱਲੇ।
बिल्कुल जी भेत तां एक्चुअली सुखपाल सिंह खैरा होरां ने जिहड़े 2 दिन पहलां कागज पत्तर जिहड़े आ जी वो पेश कीते आ, उन्हां ने तां जिहड़ा जस्टिस नारिंग कमिशन सीगा ਉਹਦੇ ਉੱਤੇ ही सवालिया चिन्ह लाए सीगे कि ਉਹਨੇ ਇਹਦੀ खोज ही नहीं की। ਹੁਣ ਕੁਝ ਤੱਥ ਜਿਹੜੇ ਆ ਜੀ ਉਹ ਹੋਰ ਸਾਹਮਣੇ ਆਈ ਜਾਂਦੇ ਆ, ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਉਠਾਏ ਹੋਏ ਜਿਹੜਾ ਸਵਾਲ ਸੀ, ਜਿਹੜਾ ਮੁੱਦਾ ਸੀ, ਉਹਦੀ ਪੁਸ਼ਟੀ ਤਾਂ ਕਿਤੇ ਕਰਦੇ ਆ ਜੀ। ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਹੋਰੀ ਖੱਡਾਂ ਦੀ ਨਿਲਾਮੀ ਦੇ ਵਿੱਚ ਹਿੱਸਾ ਲੈਣ ਵਾਲੇ ਉਹਨਾਂ ਦੇ 4 ਮੁਲਾਜ਼ਮਾਂ ਤੋਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਖ ਜਿਹੜਾ ਦੀ ਉਹ ਕਰੀ ਜਾਣ, ਪਰ ਜਿਹੜੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਜੀ ਉਹ ਉਹਨਾਂ ਦੀ ਇਸ ਗੱਲ ਨੂੰ ਬਿਲਕੁਲ ਝੂਠ ਜਿਹੜਾ ਜੀ ਉਹ ਦੱਸ ਰਹੀਆਂ ਨੇ। ਉਹਨਾਂ ਦੀ ਨਿਲਾਮੀ ਲਾਉਣ ਵਾਲਿਆਂ ਵਿੱਚੋਂ ਇੱਕ ਕਰਿੰਦੇ ਦੇ ਨਾਲ ਉਹਨਾਂ ਦੇ ਸਿੱਧੇ ਤਾਰ ਜੁੜੇ ਹੋਣ ਦੀ ਪੁਸ਼ਟੀ ਜਿਹੜੀ ਆ ਜੀ ਹੋਰ ਕਾਗਜ਼ਾਂ ਦੇ ਵਿੱਚ ਹੋ ਰਹੀ ਆ। ਬੋਲੀ ਲਾਉਣ ਵਾਲਿਆਂ 'ਚ ਉਹਨਾਂ ਨੇ ਕਿਹਾ ਸੀਗਾ ਕਿ ਖੱਡਾਂ ਦੀ ਨਿਲਾਮੀ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ। ਮੰਤਰੀ ਦਾ ਖਾਨਸਾਮਾ ਜਿਹੜਾ ਉਹਦਾ ਰਸੋਈਆ ਸੀ ਅਮਿਤ ਬਹਾਦਰ ਤੇ ਡਿਪਟੀ ਜਨਰਲ ਮੈਨੇਜਰ ਕੁਲਵਿੰਦਰਪਾਲ ਸਿੰਘ ਨੇ 2 ਖੱਡਾਂ ਹਾਸਲ ਕੀਤੀਆਂ ਸੀ, ਜਦੋਂ ਕਿ 2 ਹੋਰ ਮੁਲਾਜ਼ਮਾਂ ਬਲਰਾਜ ਸਿੰਘ ਤੇ ਗੁਰਿੰਦਰ ਸਿੰਘ ਨੇ ਵੀ ਸਫਲ ਬੋਲੀ ਲਾਈ ਸੀ, ਪਰ ਉਹ ਪਹਿਲੀ ਕਿਸ਼ਤ ਜਮ੍ਹਾਂ ਕਰਾਉਣ 'ਚ ਅਸਫਲ ਰਹੇ ਸੀਗੇ, ਜਿਹਦੇ ਕਰਕੇ ਉਹਨਾਂ ਨੂੰ ਖੱਡਾਂ ਅਲਾਟ ਨਹੀਂ ਹੋਈਆਂ। ਬਲਰਾਜ ਸਿੰਘ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਰਸਾਲ ਪਿੰਡ ਦੇ ਵਿੱਚ ਰੇਤੇ ਦੀ ਖਾਣ ਲਈ 9 ਕਰੋੜ 11 ਲੱਖ ਰੁਪਏ ਦੀ ਸਫਲ ਬੋਲੀ ਲਾਈ ਸੀਗੀ। ਵਿਭਾਗ ਨੂੰ ਮੁਹੱਈਆ ਕਰਵਾਈ ਜਿਹੜੀ ਜਾਣਕਾਰੀ ਸੀ ਉਹਦੇ ਵਿੱਚ ਉਹਨੇ ਆਪਣਾ ਐਡਰੈਸ ਅੰਮ੍ਰਿਤਸਰ ਜ਼ਿਲ੍ਹੇ ਦੇ ਬੁੱਟਰ ਸਿਰੀਆਂ ਪਿੰਡ ਦੇ ਵਿੱਚ ਰਾਣਾ ਖੰਡ ਮਿੱਲ ਵਾਲਾ ਦਰਸਾਇਆ ਸੀਗਾ ਜੀ। ਔਰ ਇਹ ਮਿੱਲ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਪਰਿਵਾਰ ਦੀ ਹੈ। ਜਿਹੜੀ 25 ਮਈ ਨੂੰ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਸੀਗੀਆਂ ਕਿ ਖੱਡਾਂ ਦੀ ਬੋਲੀ ਲਾਉਣ ਵਾਲੇ 4 ਲੋਕਾਂ ਦੇ ਵਿੱਚ ਬਲਰਾਜ ਸਿੰਘ ਵੀ ਸ਼ਾਮਲ ਸੀਗਾ, ਜਿਹਨੇ ਬਰਸਾਲ ਪਿੰਡ ਦੇ ਵਿੱਚ ਇਹਦਾ ਖੱਡ ਦਾ ਠੇਕਾ ਹਾਸਲ ਕੀਤਾ ਸੀਗਾ। ਮੰਤਰੀ ਹੋਰਾਂ ਨੇ ਦਾਅਵਾ ਕੀਤਾ ਸੀਗਾ ਕਿ ਇਹਨਾਂ ਨੇ ਨਿਲਾਮੀ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਨੌਕਰੀ ਜਿਹੜੀ ਹੈ ਜੀ ਉਹ ਛੱਡ ਦਿੱਤੀ ਸੀ, ਜਦੋਂ ਕਿ ਰਿਕਾਰਡ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਜਿਹੜਾ ਹੈ ਕਿ ਇਸ ਐਡਰੈਸ ਤੋਂ ਮੰਤਰੀ ਤੇ ਬਲਰਾਜ ਸਿੰਘ ਵਿਚਾਲੇ ਸਬੰਧ ਜਿਹੜੇ ਆ ਜੀ ਉਹਦੀ ਪੁਸ਼ਟੀ ਹੋ ਰਹੀ ਹੈ। ਅਮਿਤ ਬਹਾਦਰ ਤੇ ਕੁਲਵਿੰਦਰਪਾਲ ਸਿੰਘ ਨੇ ਦੱਸਿਆ ਸੀਗਾ ਕਿ ਉਹ ਰਾਣਾ ਗੁਰਜੀਤ ਸਿੰਘ ਦੇ ਮੁਲਾਜ਼ਮ ਸੀਗੇ, ਔਰ ਇਹ ਵੀ ਕਿਹਾ ਗਿਆ ਸੀਗਾ ਜੀ ਕਿ ਉਹਨਾਂ ਦੇ ਨਾਲ ਅਮਿਤ ਬਹਾਦਰ ਤੇ ਬਲਰਾਜ ਸਿੰਘ ਵੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਸਥਾਪਿਤ ਜਿਹੜਾ ਪਤਾ ਸੀਗਾ ਜੀ ਉਹਦੇ ਉੱਤੇ ਉਹ ਰਹਿੰਦੇ ਸਨ, ਔਰ ਰਾਣਾ ਪਰਿਵਾਰ ਇਹਦਾ ਕਾਰੋਬਾਰ ਚਲਾਉਂਦਾ। ਜਿਹੜੇ ਐਡਰੈਸ ਇਹਨਾਂ ਖੱਡਾਂ ਦੀ ਨਿਲਾਮੀ ਦੇ ਸਮੇਂ ਜਿਹੜੇ ਆ ਜੀ ਉਹ ਦਿੱਤੇ ਗਏ ਸੀਗੇ। ਬੇਸ਼ੱਕ ਜਿਹੜਾ ਜੀ ਕਮਿਸ਼ਨ ਬਿਠਾਇਆ ਗਿਆ, ਕਮਿਸ਼ਨ ਨੇ ਕਲੀਨ ਚਿੱਟ ਜਿਹੜੀ ਜੀ ਉਹ ਦੇ ਦਿੱਤੀ, ਪਰ ਤੱਥ ਜਿਹੜੇ ਆ ਜੀ ਉਹ ਹੋਰ ਕਹਾਣੀ ਬਿਆਨ ਰਹੇ ਆ, ਔਰ ਇਹ ਕਹਾਣੀ ਇਹ ਬਿਆਨ ਰਹੇ ਆ ਕਿ ਜੋ ਕੁਝ ਜਿਹੜੇ ਇਲਜ਼ਾਮ ਲੱਗੇ ਸੀਗੇ ਉਹ ਬਿਲਕੁਲ ਸਹੀ ਸੀਗੇ। ਇਹਨਾਂ ਨੂੰ ਮੂਹਰੇ ਲਾ ਕੇ ਜਿਹੜੀਆਂ ਜੀ ਇਹ ਖੱਡਾਂ ਹਾਸਲ ਕੀਤੀ। ਬਿਲਕੁਲ ਜੀ, ਐਵੇਂ ਨਹੀਂ ਰਾਤੋਂ ਰਾਤ ਅਮੀਰ ਹੋ ਗਿਆ, ਹੋਰ ਲੋਕ ਵੀ ਤਾਂ ਇੱਥੇ ਰਹਿੰਦੇ ਹੀ ਆ ਜਿਹੜੇ ਕੰਮ ਕਰਦਿਆਂ ਦਾ ਕੱਖ ਨਹੀਂ ਬਣਦਾ। ਤੇ ਅੱਗੇ ਆਪਾਂ ਹਰਵਿੰਦਰ ਜੱਸੀ ਦੀ ਗੱਲ ਕਰੀਏ ਤੇ SIT ਨੇ ਉਸ ਕੋਲੋਂ ਲੰਬੀ ਪੁੱਛਗਿੱਛ ਕੀਤੀ। ਸਰਸੇ ਵਾਲੇ ਦੇ ਗੁਰਮੀਤ ਰਾਮ ਰਹੀਮ ਦਾ ਜਿਹੜਾ ਕੁੜਮ ਹੈ ਹਰਵਿੰਦਰ ਜੱਸੀ, ਇਹਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਸੀਗਾ SIT ਨੇ। ਇਹ ਉਹਨੂੰ ਮਿਲਣ ਵਾਲਾ ਦੂਸਰਾ ਨੋਟਿਸ ਸੀਗਾ। ਪਹਿਲੇ ਨੋਟਿਸ ਦੀ ਉਹਨੇ ਪਰਵਾਹ ਨਹੀਂ ਸੀ ਕੀਤੀ, ਕਿਉਂਕਿ ਜੇ ਹੁਣ ਪੁੱਛਗਿੱਛ ਦੇ ਵਾਸਤੇ ਨਾ ਆਉਂਦਾ ਤੇ ਉਹਦੇ ਵਾਸਤੇ ਮੁਸ਼ਕਲ ਖੜੀ ਹੋ ਸਕਦੀ ਸੀਗੀ। ਪੰਚਕੂਲਾ ਦੇ ਵਿੱਚ SIT ਦੇ ਮੂਹਰੇ ਪੇਸ਼ ਹੋਏ ਹਰਵਿੰਦਰ ਜੱਸੀ ਤੋਂ ਤਕਰੀਬਨ 5 ਘੰਟੇ ਦੇ ਕਰੀਬ SIT ਦੇ ਅਫਸਰਾਂ ਨੇ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਆ। ਗੁਰਮੀਤ ਰਾਮ ਰਹੀਮ ਦਾ ਕੁੜਮ ਤੇ ਪੰਜਾਬ ਕਾਂਗਰਸ ਦਾ ਸਾਬਕਾ ਵਿਧਾਇਕ ਹਰਵਿੰਦਰ ਜੱਸੀ ਜਿਹੜਾ ਜੀ ਉਹ ਪੰਚਕੂਲਾ ਦੇ ਸੈਕਟਰ 20 ਦੇ ਥਾਣੇ ਦੇ ਵਿੱਚ ਉਹਨੂੰ ਬੁਲਾਇਆ ਗਿਆ ਸੀਗਾ। ਇਹਦੇ ਵਿੱਚ ਉਹਦੇ ਤੋਂ ਜਿਹੜੇ ਬਹੁਤੇ ਜ਼ਿਆਦਾ ਸਵਾਲ ਪੁੱਛੇ ਗਏ, ਉਹਨਾਂ ਦੇ ਵਿੱਚ ਅਹਿਮ ਤਾਂ ਗੱਲ ਇਹ ਸੀ ਕਿ ਜਿਸ ਦਿਨ ਹਿੰਸਾ ਹੋਈ ਆ, ਜਦੋਂ ਇਹਨੂੰ ਦੋਸ਼ੀ ਠਹਿਰਾਇਆ ਗਿਆ ਸੀ ਗੁਰਮੀਤ ਰਾਮ ਰਹੀਮ ਨੂੰ, ਉਸ ਦਿਨ ਹਰਵਿੰਦਰ ਜੱਸੀ ਕਿੱਥੇ ਸੀ। ਹਰਵਿੰਦਰ ਜੱਸੀ ਨੇ ਹਾਲਾਂਕਿ ਬਾਹਰ ਆ ਕੇ ਪੁੱਛਗਿੱਛ ਤੋਂ ਬਾਅਦ ਪੱਤਰਕਾਰਾਂ ਦੇ ਬਹੁਤੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇੱਕ ਗੱਲ ਉਹਨੇ ਕਹੀ ਕਿ ਉਹ ਪੰਚਕੂਲੇ ਹੈ ਨਹੀਂ ਸੀਗਾ। ਉਹ ਕਹਿੰਦਾ ਕਿ ਗੁਰਮੀਤ ਰਾਮ ਰਹੀਮ ਦਾ ਰਿਸ਼ਤੇਦਾਰ ਹੋਣਾ ਹੀ ਇਸ ਹਿੰਸਾ ਦੇ ਵਿੱਚ ਸ਼ਾਮਲ ਹੋਣਾ ਸਹੀ ਨਹੀਂ ਹੈ। ਉਹਨੇ ਇਹ ਗੱਲ ਕਹੀ ਉਹ ਹੈ ਨਹੀਂ ਸੀਗਾ, ਜਦੋਂ ਕਿ SIT ਕਹਿੰਦੀ ਆ ਕਿ ਉਹਦੀ ਇਨਫੋਰਮੇਸ਼ਨ ਦੇ ਮੁਤਾਬਕ ਹਰਵਿੰਦਰ ਜੱਸੀ ਉਸ ਦਿਨ ਪੰਚਕੂਲਾ ਦੇ ਵਿੱਚ ਸੀਗਾ, ਔਰ ਇਹਨੂੰ ਲੈ ਕੇ ਹੀ ਜਿਹੜੀ ਆ ਜੀ ਉਹ ਗੱਲਬਾਤ ਉਹਨੇ ਕੀਤੀ। ਹਾਲਾਂਕਿ ਬਾਹਰ ਆ ਕੇ ਹਰਵਿੰਦਰ ਜੱਸੀ ਨੇ ਇਹ ਵੀ ਗੱਲ ਕਹੀ ਕਿ ਉਹਨੂੰ ਦੇਸ਼ ਦੇ ਕਾਨੂੰਨ ਦੇ ਉੱਤੇ ਭਰੋਸਾ ਹੈ, ਉਹਦਾ ਦੋਸ਼ ਕੋਈ ਨਹੀਂ, ਉਹ ਸਿਰਫ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਹੀ ਇੱਥੇ ਜਿਹੜਾ ਜੀ ਉਹ ਆਇਆ ਸੀਗਾ। ਸੋ SIT ਨੇ ਅਜੇ ਇਹਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਕਿ ਹਰਵਿੰਦਰ ਜੱਸੀ ਹੋਰਾਂ ਨੇ ਉਹਦੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਨੇ ਜਾਂ ਨਹੀਂ, ਉਹ ਸੈਟਿਸਫਾਈਡ ਹੋ ਗਏ ਨੇ ਜਾਂ ਫਿਰ ਉਹ ਦੁਬਾਰਾ ਕਰ ਸਕਦੇ ਨੇ। ਇਹਦੇ ਸੰਬੰਧੀ ਕੁਛ ਵੀ ਅਜੇ ਜਿਹੜਾ ਜੀ ਉਹ ਨਹੀਂ
ਦੱਸਿਆ SIT ਨੇ। ਬਿਲਕੁਲ ਜੀ, ਜਦੋਂ ਇਲੈਕਸ਼ਨਾਂ ਸੀਗੀਆਂ ਹਰਮਿੰਦਰ ਜੱਸੀ ਦੇ ਇਲਾਕੇ ਦੇ ਵਿੱਚ ਬੰਬ ਵੀ ਚੱਲੇ ਸੀ, ਉਹਨਾਂ ਦਾ ਵੀ ਹਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਹਿੰਸਕ ਗੀਤ ਗਾਏ ਜਾਂਦੇ ਨੇ, ਗੰਨਾਂ ਵਾਲੇ ਗਾਏ ਜਾਂਦੇ ਆ, ਨਸ਼ਿਆਂ ਵਾਲੇ ਗਾਏ ਜਾਂਦੇ ਆ, ਅਤੇ ਗੀਤਕਾਰ ਇਕੱਠੇ ਹੋਣ ਲੱਗੇ। ਆਈ ਥਿੰਕ ਪਾਣੀ ਜਿਹੜਾ ਜੀ ਉਹ ਸਿਰਾਂ ਤੋਂ ਲੰਘਣ ਵਾਲੀ ਗੱਲ ਹੀ ਆ। ਅਜੇ ਵੀ ਹੈਗੇ ਨੇ ਕੁਛ ਲੋਕ ਜਿਹੜੇ ਇਹਨਾਂ ਨੂੰ ਪ੍ਰਮੋਟ ਕਰੀ ਜਾਂਦੇ ਆ ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ, ਜਾਂ ਜੇਲ੍ਹਾਂ 'ਚੋਂ ਫੋਨ ਆਉਂਦੇ ਆ। ਤੇ ਜਿਹੜਾ ਜੀ ਹਿੰਸਕ ਜਿਹੜੇ ਗੀਤ ਨੇ ਉਹ ਥਾਂ ਥਾਂ ਦੇ ਉੱਤੇ ਜਿਹੜਾ ਨੌਜਵਾਨ ਵਰਗ ਹੈ ਜੀ ਉਹਨੂੰ ਹਿੰਸਾ ਵੱਲ ਨੂੰ ਲਿਜਾ ਰਹੇ ਆ ਬੜੀ ਤੇਜ਼ੀ ਦੇ ਨਾਲ। ਉਹ ਚਾਹੇ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਵਿਆਹਾਂ ਦੇ ਵਿੱਚ ਚੱਲ ਰਹੀਆਂ ਗੋਲੀਆਂ ਹੋਣ, ਕਿਉਂਕਿ ਕਿਤੇ ਨਾ ਕਿਤੇ ਇਹ ਹਿੰਸਕ ਗੀਤ ਜਿਹੜੇ ਆ ਜੀ ਬਹੁਤ ਕਸੂਰਵਾਰ ਨੇ ਉਹਨਾਂ ਗੋਲੀਆਂ ਦੇ ਵਾਸਤੇ, ਜਾਂ ਥਾਂ ਥਾਂ ਦੇ ਉੱਤੇ ਜਿਹੜੇ ਨਵੀਂ ਪੀੜ੍ਹੀ ਆ ਉਹਨਾਂ ਦੇ ਵਿਚਾਲੇ ਹੁੰਦੀਆਂ ਲੜਾਈਆਂ ਹੋਣ। ਆ ਨਵੇਂ ਸਾਲ ਦੇ ਮੌਕੇ ਦੇ ਉੱਤੇ ਜੋ ਕੁਛ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਨਵੀਂ ਜਨਰੇਸ਼ਨ ਨੇ ਕੀਤਾ, ਉਹਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਤੁਰੀਆਂ ਫਿਰਦੀਆਂ ਨੇ, ਇਹ ਇਹਨਾਂ ਗੀਤਾਂ ਦਾ ਅਸਰ ਹੈ। ਇਹਦੇ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿੱਚ ਪਿਛਲੇ ਦਿਨੀ ਸਟੂਡੈਂਟਸ ਦੀ ਹੋਈ ਲੜਾਈ ਇਹ ਗੀਤਾਂ ਦਾ ਕਾਰਨ ਹੈ। ਨਵੀਂ ਜਿਹੜੀ ਇੱਕ ਵੀਡੀਓ ਹੋਰ ਵਾਇਰਲ ਜਿਹੜੀ ਉਹ ਹੋਈ ਜਾ ਰਹੀ ਹੈ ਸਾਈਪਰਸ ਦੇ ਵਿੱਚ, ਉੱਥੇ ਵੀ ਜਿਹੜੇ ਦੋ ਧੜੇ ਭਿੜੇ ਨੇ, ਕਿਤੇ ਨਾ ਕਿਤੇ ਇਹਨਾਂ ਹਿੰਸਕ ਗੀਤਾਂ ਦਾ ਅਸਰ ਹੈ। ਸਰਕਾਰ ਕਹਿੰਦੀ ਰਹੀ, ਸਰਕਾਰ ਮੌਜੂਦਾ ਜਿਹੜੀ ਬਣੀ ਉਹ ਵੀ ਇਹ ਕਹਿ ਰਹੀ ਹੈ ਕਿ ਲੱਚਰ ਗਾਇਕੀ ਜਿਹੜੀ ਹੈ ਜੀ ਉਹਨੂੰ ਠੱਲਿਆ ਜਾਊਗਾ, ਪਰ ਕੀਤਾ ਅਜੇ ਤੱਕ ਸਰਕਾਰ ਨੇ ਕੁਛ ਨਹੀਂ ਗਾ ਜੀ। ਇਸ ਮਾਮਲੇ ਦੇ ਉੱਤੇ ਹੁਣ ਪੰਜਾਬੀ ਗੀਤਕਾਰ ਤੇ ਲੇਖਕ ਜਿਹੜੇ ਆ ਜੀ ਉਹ ਐਸੋਸੀਏਸ਼ਨ ਬਣਾਉਣ ਦੇ ਵਾਸਤੇ ਸੂਬੇ ਭਰ ਦੇ ਵਿੱਚ ਤੁਰੇ ਨੇ, ਜਿਹੜੀਆਂ ਕਿ ਚੰਗੀਆਂ ਕੋਸ਼ਿਸ਼ਾਂ ਕਹੀਆਂ ਜਾ ਸਕਦੀਆਂ ਨੇ ਜੀ। ਇਹਨਾਂ ਰਵਾਇਤੀ ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ ਤੇ ਲੇਖਕਾਂ ਦੇ ਵੱਲੋਂ ਕੌਮਾਂਤਰੀ ਮੰਚ ਬਣਾ ਕੇ ਲੱਚਰ ਗਾਇਕੀ ਦੇ ਵਿਰੋਧ ਦੇ ਵਿੱਚ ਝੰਡਾ ਜਿਹੜਾ ਜੀ ਉਹ ਚੁੱਕਿਆ ਜਾਊਗਾ। ਇਹਦੇ ਵਿੱਚ ਜਿਹੜੇ ਆ ਜੀ ਕੁਝ ਨਾਮਵਰ ਗੀਤਕਾਰ ਜਿਹੜੇ ਆ ਉਹ ਸ਼ਾਮਲ ਹੋਏ ਆ, ਔਰ ਇਹ ਰਵਾਇਤੀ ਜਿਹੜੇ ਗੀਤਕਾਰ ਤੇ ਸੰਗੀਤਕਾਰ ਜਿਹੜੇ ਨੇ ਜੀ ਇਹਨਾਂ ਦਾ ਇਹ ਕਹਿਣਾ ਕਿ ਉਹ ਇਹ ਜਥੇਬੰਦੀ ਖੜੀ ਕਰਕੇ ਇਹਦੇ ਲੱਚਰ ਗਾਇਕਾਂ ਦੇ ਵਿਰੁੱਧ ਮੋਰਚਾ ਜਿਹੜਾ ਜੀ ਉਹ ਖੋਲਣਗੇ। ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਐਸੋਸੀਏਸ਼ਨ ਦੇ ਕਨਵੀਨਰ ਜਰਨੈਲ ਘੁਮਾਣ ਨੂੰ ਇਹਦਾ ਜਿਹੜਾ ਜੀ ਕਨਵੀਨਰ ਨਿਯੁਕਤ ਕੀਤਾ ਗਿਆ, ਔਰ ਇਹਦੇ ਵਿੱਚ ਜਿਹੜੇ ਜੀ ਕਈ ਨਾਮਵਰ ਗੀਤਕਾਰ ਵੀ ਹੋਰ ਜਿਹੜੇ ਆ ਉਹ ਆਏ ਆ। ਜਿਹੜੇ ਜਰਨੈਲ ਘੁਮਾਣ ਹੋਰੀ ਨੇ ਜੀ ਉਹਨਾਂ ਦਾ ਇਹ ਕਹਿਣਾ ਕਿ ਪੰਜਾਬੀ ਫਿਲਮਾਂ ਤੇ ਗੀਤਾਂ ਦੇ ਵਿੱਚ ਇਹ ਹਿੰਸਾ ਜਿਹੜੀ ਦੀ ਆਉਣੀ ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਗਾਇਕ ਤੇ ਗੀਤਕਾਰ ਹੁਣ ਲੱਚਰਤਾ ਤੋਂ ਇਲਾਵਾ ਆਪਣੀ ਸ਼ਬਦਾਵਲੀ ਦੇ ਵਿੱਚ ਹਥਿਆਰ, ਨਸ਼ੇ, ਗੈਂਗਸਟਰ ਜਿਹੜੇ ਜੀ ਉਹ ਪਰੋਸ ਰਹੇ ਨੇ, ਜਿਹਦੇ ਨਾਲ ਨਵੀਂ ਪੀੜ੍ਹੀ ਜਿਹੜੀ ਹੈ ਜੀ ਉਹ ਕਰਾਹੇ ਪੈ ਰਹੀ ਹੈ। ਵੇਖਣਾ ਇਹ ਹੋਊਗਾ ਜੀ ਕਿ ਜਥੇਬੰਦੀਆਂ ਤਾਂ ਬੜੀਆਂ ਬਣਦੀਆਂ ਨੇ, ਬੜੀਆਂ ਹੋਣ ਦੇ ਵਿੱਚ ਆਉਂਦੀਆਂ ਨੇ, ਮੁੜ ਕੇ ਉਹਨਾਂ ਦਾ ਕੰਮਕਾਰ ਜਿਹੜਾ ਜੀ ਉਹ ਘੱਟ ਜਾਂਦਾ ਹੈ। ਜੇ ਇਹ ਜਥੇਬੰਦੀ ਕੌਮਾਂਤਰੀ ਪੱਧਰ ਦੇ ਉੱਤੇ ਖੜੀ ਹੁੰਦੀ ਆ, ਜਿਹਦੀ ਕਿ ਇਸ ਵੇਲੇ ਲੋੜ ਬੜੀ ਹੈ, ਤੇ ਇਹਦਾ ਜਿਹੜਾ ਜੀ ਪੰਜਾਬੀ ਖਾਸ ਤੌਰ ਦੇ ਉੱਤੇ ਜਿਹੜੇ ਇਹਨਾਂ ਗੀਤਾਂ ਦਾ ਵਿਰੋਧ ਕਰਦੇ ਆ ਉਹ ਕਿਹੋ ਜਿਹਾ ਸਾਥ ਦਿੰਦੇ ਆ, ਇਹ ਵੇਖਣ ਵਾਲੀ ਗੱਲ ਜਿਹੜੀ ਜੀ ਉਹ ਰਹੂਗੀ। ਪਰ ਇੰਨਾ ਜ਼ਰੂਰ ਆ ਕਿ ਇਹਨੇ ਇਸ ਸਟੈਪ ਨੂੰ ਜਿਹੜਾ ਜੀ ਇਹਦਾ ਜੀ ਆਇਆਂ ਜ਼ਰੂਰ ਕਿਹਾ ਜਾਣਾ ਚਾਹੀਦਾ। ਇਹਦੀ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਜੇ ਹੁਣ ਨਾ ਬੋਲੇ ਤਾਂ ਫਿਰ ਜਦੋਂ ਬੋਲੋਗੇ ਉਦੋਂ ਬਹੁਤ ਦੇਰ ਹੋ ਚੁੱਕੀ ਹੋਊਗੀ। ਬਿਲਕੁਲ ਜੀ, ਇਹ ਤਾਂ ਥਾਂ ਤੇ ਐਸੋਸੀਏਸ਼ਨਾਂ ਬਣਨੀਆਂ ਚਾਹੀਦੀਆਂ। ਇਹ ਤਾਂ ਮੀਡੀਆ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਨੂੰ ਜਿਹੜੇ ਗੀਤਕਾਰ ਆ ਜਾਂ ਗੀਤ ਆ ਜਾਂ ਗਾਉਣ ਵਾਲੇ ਇਹਨਾਂ ਚੀਜ਼ਾਂ ਨੂੰ ਨਾ ਪ੍ਰਮੋਟ ਕੀਤਾ ਜਾਵੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।